अस्सलाम वालेकुम जी, सत श्री अकाल, प्रणाम दोस्तों। थोड़े दिन पहले इस भैन की वीडियो बनाई सी बाजी की। इन्हों के 4 बच्चे आ, 2 बेटियां 2 बेटे। इन्हों का जोड़ा मियाँ फौत हो गया। काफ़ी लोगों ने कमोबेश मैनू कोई 600 तो उपर कॉल आई और हजे तई आ रही हैं, रुकिया नहीं है सिलसिला, जिन्होंने सब तो ज़्यादा तादाद साढ़े जिन्होंने मैं बगैरत ही कहूँगा उन्होंने लोगों ਦੀਆਂ ਜਿਹੜਾ ਨੇ ਧੀਆਂ ਭੈਣਾਂ ਦਾ ਹਯਾ ਨਹੀਂ, ਸ਼ਰਮ नहीं, कोई ये नहीं पता भी ਕਿਸੇ ਤੇ ਮੁਸੀਬਤ ਪੈ ਗਈ ਆ, ਅਗਲੇ ਦਿਨ ਸਾਡੇ ਤੇ ਵੀ ਪੈ ਸਕਦੀ ਆ, ਸਾਡੀ ਧੀ ਭੈਣ ਵੀ ਇਸ ਮੁਕਾਮ ਤੇ ਖੜੀ ਹੋ ਸਕਦੀ ਆ। ਕੋਈ ਸ਼ਰਮ ਹਯਾ ਕਰੀਏ, ਕੋਈ ਸ਼ਾਦੀ ਦੀ ਆਫਰ, ਕੋਈ ਦੋਸਤੀ ਦਾ, ਕੋਈ ਮੈਨੂੰ ਮਤਲਬ ਮੈਸੇਜ ਕਰੀ ਜਾਂਦੇ ਵੀ ਦੋਸਤੀ ਕਰੋਗੀ, ਫੁੱਲ ਭੇਜੀ ਜਾਂਦੇ ਆ। ਤੇ ਮੈਂ ਹੁਣ ਵਾਅਦੇ ਕਰ ਦੇਣਾ ਵੀਡੀਓ ਦੇ ਸਟਾਰਟ 'ਚ, ਜਿਹੜਾ ਇਹ ਵੀਡੀਓ 'ਚ ਨੰਬਰ ਚੱਲਣਾ ਨਾ, ਇਹ ਬਾਜੀ ਦਾ ਨਹੀਂ ਹੈਗਾ, ਇਹ ਮੇਰਾ ਆ। ਲੋਕ ਸਾਨੂੰ ਕਹਿੰਦੇ ਤੁਸੀਂ ਇਹਨਾਂ ਦਾ ਨੰਬਰ ਕਿਉਂ ਨਹੀਂ ਦਿੰਦੇ। ਇਹਨਾਂ ਦਾ ਨੰਬਰ ਅਗਰ ਦੇ ਦਿੰਦੇ, ਵਿਚਾਰੀ ਨੇ ਖੁਦਕੁਸ਼ੀ ਕਰ ਲੈਣੀ ਸੀ, ਜਿੰਨਾ ਮੈਨੂੰ ਤੰਗ ਕੀਤਾ ਆ। ਮੇਰੀ ਤਾਂ ਚਲੋ ਬੰਦਿਆਂ ਵਾਲੀ ਆਵਾਜ਼ ਸੁਣ ਕੇ ਫਿਰ ਬੰਦ ਕਰ ਦਿੰਦੇ ਸੀਗੇ, ਤੇ ਬਾਜੀ ਦੀ ਆਵਾਜ਼ ਸੁਣ ਕੇ ਕਿਹਨੇ ਬੰਦ ਕਰਨਾ ਸੀ। ਉਦੋਂ ਪਤਾ ਨਹੀਂ ਦਿਹਾੜੀ 'ਚ ਬੰਦੇ ਨੇ 10-10 ਵਾਰੀ ਉਹਨੂੰ ਕਾਲ ਕਰਨੀ ਸੀ, ਬਾਰ-ਬਾਰ ਰਿਪੀਟ ਕਰਨੀ ਸੀ ਕਿ ਕਿਸੇ ਤਰੀਕੇ ਨਾਲ ਲਾਈਨ ਤੇ ਆ ਜਾਵੇ। ਤੇ ਇਹ ਮੈਂ ਕਹਿੰਦਾ ਡੁੱਬ ਕੇ ਮਰਨ ਦਾ ਮੁਕਾਮ ਆ ਵੀ ਜੇ ਆਪਾਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਤੇ ਅਸੀਂ ਉਹਨੂੰ ਤੰਗ ਕਰਨ ਦਾ ਵੀ ਸਾਨੂੰ ਕੋਈ ਹੱਕ ਨਹੀਂ ਹੈਗਾ। ਬਾਜੀ ਹੁਣਾਂ ਦੀ ਅਪੀਲ ਤੇ ਬਹੁਤ ਸਾਰੇ ਸਖੀ ਲੋਕ ਸਾਡੇ ਨਾਲ ਜੁੜੇ, ਜਿਨ੍ਹਾਂ ਚੋਂ 5-6 ਜਿਹੜੇ ਬੰਦੇ ਐਸੇ ਸੀ ਜਿਨ੍ਹਾਂ ਨੇ ਇਹਨਾਂ ਲਈ ਕੁਛ ਕੀਤਾ। ਚਲੋ ਥੋੜਾ ਬਹੁਤਾ ਅਸੀਂ ਇਹ ਨਹੀਂ ਕਹਿੰਦੇ, ਜਜ਼ਬੇ ਦੀ ਗੱਲ ਆ, ਥੋੜਾ ਵੀ ਸਾਡੇ ਲਈ ਬਹੁਤ, ਪਰ ਉਹਨਾਂ ਨੇ ਚਲੋ ਆਪਣਾ ਇਨਸਾਨੀਅਤ ਦੇ ਨਾਤੇ ਨਾਲ ਇੱਕ ਇਨਸਾਨ ਹੋਣ ਦਾ ਸਬੂਤ ਦਿੱਤਾ ਵੀ ਅਸੀਂ ਵਾਕਈ ਦਰਦ ਦਿਲ ਰੱਖਦੇ ਹਾਂ। ਤੇ ਬਾਕੀ ਤਕਰੀਬਨ 98% ਲੋਕ ਜਿਹੜੇ ਸੀ ਉਹ ਸੀਗੇ ਜਿਨ੍ਹਾਂ ਨੂੰ ਬਿਲਕੁਲ ਸ਼ਰਮ ਹਯਾ ਨਹੀਂ, ਜਿਨ੍ਹਾਂ ਨੂੰ ਮਰਨਾ ਭੁੱਲਿਆ ਸੀ, ਜਿਨ੍ਹਾਂ ਨੂੰ ਕੋਈ ਹਯਾ ਨਹੀਂ ਸੀ ਕਿ ਯਾਰ ਸਾਡੀ ਧੀ ਭੈਣ ਵੀ ਹੋ ਸਕਦੀ ਆ। ਤੇ ਹੁਣ ਦੁਬਾਰਾ ਵੀਡੀਓ ਬਣਾਉਣ ਦਾ ਮਕਸਦ ਸਿਰਫ ਔਰ ਸਿਰਫ ਇਹੀ ਆ ਕਿ ਇਹ ਬਾਜੀ ਜਿਹੜੀ ਆ ਵਿਚਾਰੀ ਬੇਆਸਰਾ ਆ, ਤੇ ਇਹਨਾਂ ਦਾ ਘਰ ਕੋਈ ਨਹੀਂ ਹੈਗਾ। ਭਰਾ ਦੇ ਕੋਲ ਰਹਿੰਦੀ, ਉਹਨਾਂ ਦਾ ਵੀ 1.5-2 ਮਰਲੇ ਦਾ ਘਰ ਆ, ਉਹਦੇ ਆਪਣੇ ਬੱਚੇ ਵੀ ਆ, ਕੋਈ ਜ਼ਾਹਰਾ ਪ੍ਰਾਈਵੇਸੀ ਵੀ ਹੁੰਦੀ ਆ, ਕੋਈ ਮਤਲਬ ਇਹ ਮੁਸ਼ਕਲ ਹਾਲਾਤ ਆ। ਬਾਜੀ ਹੁਣੀ ਕਹਿੰਦੇ ਸੀ ਦੁਬਾਰਾ ਫਿਰ ਮੇਰੀ ਅਪੀਲ ਲੋਕਾਂ ਤੱਕ ਪਹੁੰਚਾਇਓ, ਤਾਂ ਹੋ ਸਕਦਾ ਕੋਈ ਆਪਣਾ ਦਰਦ ਰੱਖਣ ਵਾਲਾ ਬੰਦਾ ਜਿਹੜਾ ਉਹ ਮੇਰਾ ਕੋਈ ਮਸਲਾ ਹੱਲ ਕਰ ਦੇ। ਬਾਜੀ ਹੁਣ ਤੁਸੀਂ ਦੁਬਾਰਾ ਵੀਡੀਓ ਬਣਾਉਣ ਦਾ ਕਿਹਾ ਸੀ, ਤੁਸੀਂ ਕੀ ਤੁਹਾਨੂੰ ਜ਼ਰੂਰਤ ਮਹਿਸੂਸ ਹੋਈ? भाई मैं बहुत मजबूर हाँ, मेरे बच्चे छोटे हैं। मियाँ तुहानू पता मैं पहले भी दस्या कि फौत हो गया, 7-8 माह हो गए उन्होंने फौत होया नू। कुछ लोग उन्होंने मेरी थोड़ी बहुत हेल्प की, अल्लाह पाक उन्हां दा भला करे, अल्लाह पाक उन्हां दा भला करे और सदा खुश रहन। लेकिन यह है कि मेरे घर बार दे ज्यादा मैनू मजबूरी है कि सर्दी बहुत ज्यादा, बच्चे सोने वास्ते जगह नहीं हैगी, इस वजह तो ज्यादा मजबूरी है साडी। ते जिन्होंने भी साडे नाल कंप्रोमाइज करना या साडी मदद करनी है ਤੇ ਉਹ ਸਾਡੇ ਨਾਲ ਇੱਕ ਦਫਾ ਸਾਨੂੰ ਕਹਿਣ ਕਿ ਸਾਨੂੰ ਲਾਰੇ ਨਾ ਲਾਣ। ਬਸ ਦੇਖੋ ਜੀ, ਕਿਸੇ ਗਰੀਬ ਦੀ ਆਸ ਬੰਨ ਕੇ ਉਹਨੂੰ ਆਸ ਨੂੰ ਤੋੜਨਾ ਜਾਂ ਉਹਨੂੰ ਪਾਣੀ ਨਹੀਂ ਲਾਣਾ ਉਸ ਗੱਲ ਨੂੰ, ਤੇ ਇਹ ਸਮਝਦੇ ਆ ਵੀ ਬਹੁਤ ਜ਼ਿਆਦਾ ਧੱਕਾ ਆ। ਤੇ ਕੁਝ ਦੋਸਤਾਂ ਨੇ ਕਿਹਾ ਵੀ ਸੀ ਹੋ ਸਕਦਾ ਉਹਨਾਂ ਦੀਆਂ ਕੋਈ ਪਰਸਨਲ ਮਜਬੂਰੀਆਂ ਵੀ ਹੋ ਸਕਦੀਆਂ ਆ। ਬੰਦੇ ਤਾਂ ਇਹੋ ਜਿਹੇ ਨਹੀਂ ਹੈਗੇ, ਇੱਕ ਦੋ ਜਿਹੜੇ ਸਾਡੇ ਜਾਣਨ ਵਾਲੇ ਉਹ ਬੰਦੇ ਬੜੇ ਮਾਕੂਲ ਆ, ਬੜੇ ਹੀ ਦਰਦ ਰੱਖਣ ਵਾਲੇ ਬੰਦੇ ਆ। ਉਹਨਾਂ ਦੀਆਂ ਕੋਈ ਜ਼ਾਤੀ ਮਸਰੂਫੀਆਤ ਹੋ ਸਕਦੀਆਂ, ਕੋਈ ਹੋਰ ਵਜ੍ਹਾ ਹੋ ਸਕਦੀ, ਅਸੀਂ ਉਹਨਾਂ ਨੂੰ ਨਹੀਂ ਕਹਿੰਦੇ। ਉਹਨਾਂ ਤੋਂ ਇਲਾਵਾ ਜਿਹੜੇ ਬੰਦੇ ਸੀ ਅਸੀਂ ਉਹਨਾਂ ਦੀ ਗੱਲ ਕੀਤੀ ਆ ਵੀ ਜਿਨ੍ਹਾਂ ਨੇ ਟੈਲੀਫੋਨ ਕਰਕੇ ਸਾਨੂੰ ਬਕਾਇਦਾ ਤੰਗ ਕਰਨ ਦੀ ਕੋਸ਼ਿਸ਼ ਕੀਤੀ ਆ, ਉਹਨਾਂ ਤੱਕ ਵੀਡੀਓ ਪਹੁੰਚੂਗੀ, ਜ਼ਰੂਰ ਸੋਚਣਗੇ। ਔਰ ਤੁਹਾਡੇ ਮੀਆਂ ਜਿਹੜੇ ਬਿਮਾਰ ਸੀਗੇ, ਤੁਸੀਂ ਦੱਸਿਆ ਵੀ ਪਹਿਲੇ ਉਹਨਾਂ ਦਾ ਅੱਛਾ ਖਾਸਾ ਕਾਰੋਬਾਰ ਠੀਕ ਸੀਗਾ। ਹਾਂਜੀ ਭਾਈ, ਬਸ ਇਸ ਤਰ੍ਹਾਂ ਹੀ ਭੈਣ ਭਰਾਵਾਂ ਦੇ ਨਾਲ ਮਿਲ ਜੁਲ ਕੇ ਚੱਲਦੇ ਰਹੇ। ਜੋ ਵੀ ਹੈਗਾ ਸੀ ਸਾਰਾ ਖਰਚ ਹੋ ਗਿਆ। ਕੁਛ ਉਹਨਾਂ ਨੂੰ ਗੁਰਦਿਆਂ ਦੀ ਬਿਮਾਰੀ ਸੀਗੀ, ਜਿਹੜਾ ਵੀ ਘਰ-ਬਾਰ ਹੈਗਾ ਸੀ ਅਸੀਂ ਉਹਨਾਂ ਤੇ ਵੇਚ-ਵੂਚ ਕੇ ਉਹਨਾਂ ਤੇ ਲਗਾ ਦਿੱਤਾ, ਤੇ ਇਸ ਟਾਈਮ ਅਸੀਂ ਬੇਆਸਰਾ, ਬਿਲਕੁਲ ਕੋਈ ਚੀਜ਼ ਨਹੀਂ ਹੈ ਸਾਡੇ ਕੋਲ। ਇਸ ਵਜ੍ਹਾ ਤੋਂ ਸਾਡੀ ਅਪੀਲ ਹੈ ਕਿ ਸਾਡੇ ਨਾਲ ਮਦਦ ਕੀਤੀ ਜਾਏ ਸਾਡੀ। ਪਲਾਟ ਤਾਂ ਤੁਸੀਂ ਦੱਸਦੇ ਸੀ ਵੀ ਸਾਡਾ ਹੈਗਾ ਪਲਾਟ? ਹਾਂਜੀ ਹਾਂ, ਪਲਾਟ 3 ਮਰਲੇ ਦਾ? ਹਾਂਜੀ 3 ਮਰਲੇ ਦਾ ਪਲਾਟ ਆ। ਵੀ ਭਾਈਆਂ ਨੇ ਕੋਈ ਥੋੜੇ ਬਹੁਤ ਪੈਸੇ ਪਾ ਕੇ ਤੇ ਸਾਨੂੰ ਖਰੀਦ ਕੇ ਦਿੱਤਾ ਹੈ। ਅੱਛਾ। ਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਉਹਦੇ ਉੱਪਰ ਕੋਈ ਸਾਡਾ ਥੋੜਾ ਬਹੁਤ ਕੋਈ ਬਣਾ ਦੇਣ, ਜੇ ਕੋਈ ਹਿੰਮਤ ਹੈਗੀ ਹੈ। ਬਾਕੀ ਜਿਨ੍ਹਾਂ ਦਾ ਦਿਲ ਕਰਦਾ ਉਹ ਸਾਡੇ ਨਾਲ ਪੱਕਾ ਵਾਅਦਾ ਕਰ ਲੈਣ ਕਿ ਅਸੀਂ ਇੰਨਾ ਕੁ ਕਰਕੇ ਦੇ ਸਕਦੇ ਹਾਂ, ਬਸ ਸਾਨੂੰ ਲਾਰਾ ਨਾ ਲਾਉਣ। ਹਾਂ, ਲਾਰਾ ਨਾ ਲਾਉਣ। ਕੁਝ ਦੋਸਤ ਐਸੇ ਵੀ ਸੀ ਜਿਹੜੇ ਇਹਨਾਂ ਨੂੰ ਕਹਿੰਦੇ ਸੀ ਬੱਚਿਆਂ ਨੂੰ ਤੁਸੀਂ ਸਰਕਾਰੀ ਜਾਂ ਪ੍ਰਾਈਵੇਟ ਸਕੂਲਾਂ 'ਚ ਪਾਓ। ਹੁਣ ਦੇਖੋ ਫਰਜ਼ ਕਰ ਲਓ, ਇਹ ਪਾ ਵੀ ਦਿੰਦੇ ਮਗਰ ਲੱਗ ਕੇ, 1 ਮਹੀਨੇ 2 ਮਹੀਨੇ ਫੀਸ ਭੇਜ ਦਿੰਦੇ, ਮੁੜ ਕੇ ਫਿਰ ਫੀਸ ਨਾ ਆਉਂਦੀ ਤਾਂ ਫਿਰ ਉਹਨਾਂ ਨੂੰ ਸਕੂਲੋਂ ਕੱਢਿਆ ਜਾਂਦਾ। ਤੇ ਉਹ ਇਹਨਾਂ ਨੇ ਇਹੀ ਸੋਚਿਆ ਵੀ ਬੱਚੇ ਜਿਹੜੇ ਅਸੀਂ ਆਪਣੇ ਪ੍ਰਾਈਵੇਟ ਨਹੀਂ ਸਰਕਾਰੀ ਸਕੂਲ 'ਚ ਹੀ ਪਾਣੇ ਆ। ਬਾਕੀ ਘਰ ਦਾ ਜਿਹੜਾ ਮਸਲਾ ਆ, ਰੋਜ਼ੀ ਰੋਟੀ ਦਾ ਵੀ ਚਲੋ ਗੁਜ਼ਾਰਾ ਹੋ ਜਾਂਦਾ, ਪਰ ਜਿਹੜੀ ਛਾਤੀ ਨਾ ਸਿਰ ਤੇ ਹੋਵੇ ਤੇ ਇਹ ਬਹੁਤ ਪਰੇਸ਼ਾਨੀ ਵਾਲੀ ਗੱਲ ਆ। ਤੇ ਮੈਂ ਆਪਣੇ ਇਸ ਚੈਨਲ ਦੇ ਰਾਹੀਂ, ਦੇਖੋ ਸਾਡਾ ਕੰਮ ਬੜਾ, ਅਸੀਂ ਕੋਰਾ ਕਰਾਰਾ ਜਿਹਾ ਕੰਮ ਕਰਦੇ ਹਾਂ। ਅਸੀਂ ਕੋਈ ਲੋਕ ਵਿੱਚ ਨਾ ਸਾਡੇ, ਇੱਕ ਹੋਰ ਤੁਹਾਨੂੰ ਦੱਸ ਦੇਣਾ, ਸਾਡੀਆਂ ਵੀਡੀਓ ਦੇ ਥੱਲੇ ਆਪਣਾ ਨੰਬਰ ਦੇ ਦਿਓ। ਜਿੱਦਾਂ ਹੁਣ ਬਾਜੀ ਦੀ ਵੀਡੀਓ ਬਣਾਈ ਆ, ਉਹਨਾਂ ਨੇ ਕਹਿਣਾ ਨੰਬਰ ਦਿਓ, ਉਹ
ਥੱਲੇ ਆਪਣਾ ਠਾਗ ਪਾਰਟੀ ਜਿਹੜੀ ਉਹ ਆਪਣਾ ਨੰਬਰ ਦੇ ਦਿੰਦੀ ਆ। ਉਹਨਾਂ ਨੇ ਅੱਗੇ ਅਟੈਂਡ ਕਰਨ ਲਈ ਲੜਕੀ ਵੀ ਰੱਖੀ ਹੁੰਦੀ ਆ। ਬੰਦੇ ਸਮਝ ਲੈਂਦੇ ਕਿ ਇਹ ਉਹੀ ਲੜਕੀ ਹੈ ਜਿਹਦੀ ਵੀਡੀਓ ਆ। ਸਾਡਾ ਨੰਬਰ ਸਿਰਫ ਔਰ ਸਿਰਫ ਸਕਰੀਨ ਤੇ ਸ਼ੋ ਹੋਏਗਾ, ਅਦਰਵਾਈਜ਼ ਸਾਡਾ ਨੰਬਰ ਕਮੈਂਟ ਦੇ ਵਿੱਚ ਬਿਲਕੁਲ ਨਹੀਂ ਆਏਗਾ। ਇਹ ਜ਼ਿਹਨ 'ਚ ਰੱਖਿਓ ਕਿ ਅਸੀਂ ਕਮੈਂਟ ਵਿੱਚ ਆਪਣਾ ਨੰਬਰ ਨਹੀਂ ਦੇਣਾ ਹੈਗਾ। ਅਗਰ ਦੇਵਾਂਗੇ ਤਾਂ ਸਾਡਾ ਨੰਬਰ ਰਲਾ ਕੇ ਦੇਖ ਲਿਓ, ਸਕਰੀਨ ਵਾਲਾ ਅਗਰ ਹੋਇਆ ਤੇ ਥੱਲੇ ਵਾਲਾ ਕਮੈਂਟ ਵਾਲਾ ਇੱਕੋ ਹੀ ਹੋਇਆ ਤਾਂ ਫਿਰ ਉਹ ਸਮਝ ਲਓ ਸਾਡਾ ਨੰਬਰ। ਅਗਰ ਇਹ ਤੋਂ ਮੁਖਤਲਿਫ ਹੋਇਆ ਫਿਰ ਉਹ ਠੱਗ ਪਾਰਟੀ ਦਾ ਨੰਬਰ ਆ। ਬਾਕੀ ਚੰਦ ਜਿਹੜੇ ਮੁਖੱਈਰ ਹਜ਼ਰਾਤ ਅਗਰ ਚਾਹਣ, ਅੱਲਾਹ ਪਾਕ ਨੇ ਬੜੇ ਲੋਕਾਂ ਨੂੰ ਬੜੀ ਬੜੀ ਹਿੰਮਤ ਦਿੱਤੀ ਆ ਤੇ ਇੱਕ ਕਮਰਾ ਬਣਾਉਣਾ ਕੋਈ ਮੁਸ਼ਕਲ ਨਹੀਂ ਹੈਗਾ। ਤੇ ਇਹ ਬਦਕਿਸਮਤੀ ਦੇ ਨਾਲ ਪਿੰਡੋਂ ਥੋੜ੍ਹਾ ਜਿਹਾ ਬਾਹਰ ਜਦੋਂ ਜ਼ਿਆਉਲ ਹਕ ਦੇ ਦੌਰ 'ਚ ਇਹਨਾਂ ਨੂੰ ਕੋਈ ਕਲੋਨੀਆਂ ਮਿਲੀਆਂ ਸੀ, ਉੱਥੇ ਕੋਈ ਜਗ੍ਹਾ ਮਿਲੀ ਆ ਤੇ ਉਹ ਲੋਕ ਵੀ ਜ਼ਾਹਰਾ ਮੁਸਤਹਿਕ ਸੀ, ਬਿਲਕੁਲ ਗਰੀਬ ਗੁਰਬਾ ਲੋਕ ਸੀ ਜਿਨ੍ਹਾਂ ਨੂੰ ਕਲੋਨੀਆਂ ਦਿੱਤੀਆਂ ਸੀ। ਤੇ ਉਹ ਇੱਕ ਦੂਜੇ ਦੀ ਮਦਦ ਨਹੀਂ ਕਰ ਸਕਦੇ, ਉਹ ਤਾਂ ਆਪਣੇ ਆਪ ਜੋਗੇ ਨਹੀਂ। ਭਾਈ ਜਿਹੜਾ ਇਹਨਾਂ ਦਾ ਉਹ ਵੀ ਮਜ਼ਦੂਰ ਬੰਦਾ ਵਿਚਾਰਾ, ਫਿਰ ਵੀ ਆਪਣੇ ਘਰ 'ਚ ਚਲੋ 5 ਜੀ ਰੱਖੇ ਆ। ਕਿਰਾਏ ਤੇ ਰਹਿੰਦਾ, ਉਹਦਾ ਵੀ ਜਗ੍ਹਾ ਆਪਣੀ ਨਹੀਂ ਹੈਗੀ, ਕਿਰਾਏ ਤੇ ਰਹਿ ਰਿਹਾ, ਜਗ੍ਹਾ ਉਹਦੀ ਵੀ ਆਪਣੀ ਨਹੀਂ ਹੈਗੀ। ਫਿਰ ਵੀ ਚਲੋ ਝੱਲਿਆ ਆ, ਮਾਪਿਆਂ ਨੇ ਝੱਲਣਾ ਹੁੰਦਾ ਆ। ਬਸ ਜੀ ਤੁਸੀਂ ਜਿਨ੍ਹਾਂ ਲੋਕਾਂ ਨੇ ਪਹਿਲੇ ਤੁਹਾਡਾ ਮਤਲਬ ਥੋੜ੍ਹਾ ਜਿਹਾ ਸਪੋਰਟ ਕੀਤੀ ਆ, ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰ ਦਿਓ। ਹਾਂਜੀ ਭਾਈ, ਮੇਰੇ ਵੱਲੋਂ ਉਹਨਾਂ ਦੀ ਬਹੁਤ ਮਿਹਰਬਾਨੀ ਹੈ। ਉਹਨਾਂ ਨੇ ਸਾਡੇ ਨਾਲ ਹੈਲਪ ਕੀਤੀ ਹੈ। ਹਮੇਸ਼ਾ ਖੁਸ਼ ਰਹਿਣ। ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਕਿ ਉਹਨਾਂ ਨੇ ਸਾਡੀ ਹੈਲਪ ਕੀਤੀ ਹੈ। ਅੱਛਾ, ਜਿੰਨੇ ਬੰਦੇ ਤੁਹਾਨੂੰ ਮੈਂ ਨੰਬਰ ਦਿੱਤੇ ਸੀ, ਬਹੁਤ ਸਾਰਿਆਂ ਨੇ ਮੈਨੂੰ ਲੱਗਾ ਵੀ ਇਹ ਬੰਦੇ ਮਾਕੂਲ ਆ, ਜੈਨੂਇਨ ਬੰਦੇ ਆ, ਉਹਨਾਂ ਨੇ ਵੀ ਕੁਝ ਨਹੀਂ ਕੀਤਾ? ਨਹੀਂ ਭਾਈ, ਉਹਨਾਂ ਨੇ ਵੀ ਕੁਝ ਨਹੀਂ ਕੀਤਾ। ਬਸ ਕਾਲ ਹੀ ਆ ਰਹੀ ਸੀ ਬਾਰ-ਬਾਰ, ਹੋਰ ਕੁਝ ਵੀ ਨਹੀਂ। ਬਸ ਗੱਲਾਂ ਹੀ ਸੁਣਾਈਆਂ, ਮੈਂ ਮੰਥਲੀ ਮਹੀਨਾ ਦੇਵਾਂਗਾ, ਮੈਂ ਮੰਥਲੀ ਇਸ ਤਰ੍ਹਾਂ ਕਰ ਦਾਂਗਾ, ਪ੍ਰਾਈਵੇਟ ਸਕੂਲ ਬੱਚੇ ਤੁਸੀਂ ਪਾਓ, ਮੈਂ ਉਹਨਾਂ ਦਾ ਖਰਚਾ ਚੁੱਕਾਂਗਾ। ਲੇਕਿਨ ਇਹ ਕਿਸੇ ਨੇ ਕੁਝ ਵੀ ਨਹੀਂ ਕੀਤਾ ਹੈਗਾ। ਬਸ ਇਸ ਤਰ੍ਹਾਂ। ਤੁਹਾਨੂੰ ਕਿਸੇ ਨੇ ਕੋਈ ਸ਼ਾਦੀ ਦੀ ਜਾਂ ਦੋਸਤੀ ਦੀ ਆਫਰ ਵੀ ਕੀਤੀ ਆ? ਹਾਂਜੀ ਕੀਤੀ ਹੈ, ਲੇਕਿਨ ਮੈंने ਰਿਪਲਾਈ ਨਹੀਂ ਕੀਤਾ। ਮੈਂ ਕਿਹਾ ਨਹੀਂ, ਮਤਲਬ ਕਿ ਇਸ ਤਰ੍ਹਾਂ ਦੇ ਘਟੀਆ ਲੋਕ ਹੈਗੇ ਆ? ਹਾਂਜੀ, ਘਟੀਆ ਲੋਕ ਹੈਗੇ, ਬਹੁਤ ਜ਼ਿਆਦਾ ਹੈਗੇ ਆ। ਅੱਛਾ, ਘਟੀਆ ਸੀ ਇਸ ਤਰ੍ਹਾਂ ਕਹਿ ਰਹੇ ਕਿ ਪੂਰੀ ਵੀਡੀਓ ਦੇ ਵਿੱਚ ਇਹਨਾਂ ਨੇ ਕਿਸੇ ਇੱਕ ਜਗ੍ਹਾ ਤੇ ਵੀ ਇਹ ਨਹੀਂ ਕਿਹਾ ਕਿ ਮੈਂ ਸ਼ਾਦੀ ਦੀ ਤਲਬਗਾਰ ਹਾਂ ਜਾਂ ਮੇਰਾ ਕੋਈ ਆਸਰਾ ਬਣੇ ਮੇਰੇ ਨਾਲ ਵਿਆਹ ਕਰੇ। ਤੇ ਫਿਰ ਜਿਹੜੀ ਸ਼ਾਇਦ ਹੀ ਅਪੀਲ ਕੀਤੀ ਆ ਉਹ ਕਰਦੇ ਨਹੀਂ ਹੈਗੇ। ਤੇ ਅੱਛਾ, ਮੈਂ ਹੋਰ ਦੱਸ ਦਿੰਦਾ, ਵਿਆਹ ਲਈ ਬਹੁਤੇ ਪਠਾਣਾ ਨੇ ਰਾਬਤੇ ਕੀਤੇ ਆ, ਜਿਹੜੇ ਕੋਈ ਕਿਤੇ ਬੈਠਾ ਦਾੜੀਆਂ ਜਿਹੜੀਆਂ ਰੱਖੀਆਂ ਹੋਈਆਂ। ਫਿਰ ਇੱਕ ਨੂੰ ਮੈਂ ਕਿਹਾ ਵੀ ਤੇਰੀ ਭਾਈ ਰਿਕਾਰਡ ਕੱਢ ਕੇ ਤੇਰੇ ਬੀਵੀ ਬੱਚਿਆਂ ਨੂੰ ਸੈਂਡ ਕਰਨਾ, ਤੇ ਉਹਨੇ ਅੱਗੋਂ ਫਿਰ ਮੈਨੂੰ ਬੜਾ ਤਰਲਾ ਮਾਰਿਆ ਕਿ ਮੇਰੇ ਬੀਵੀ ਬੱਚਿਆਂ ਨੂੰ ਨਾ ਸੈਂਡ ਕਰੋ, ਮੈਨੂੰ ਘਰੋਂ ਨਿਕਾਲ ਦੇਗੀ ਵੀਡੀਓ ਬੀਵੀ ਮੇਰੀ। ਤੇ ਉਹ ਮੈਂ ਤੁਹਾਨੂੰ ਆਡੀਓ ਵੀ ਵਿੱਚ ਐਡ ਕਰ ਦਿਆਂਗਾ ਤਾਂ ਕਿ ਲੋਕਾਂ ਨੂੰ थोड़ी ਜਿਹੀ नसीहत ਹੋਵੇ। नहीं सर मत करो यार, बेगम को नहीं बताना, फिर घर से हमको निकाल देगा, समझा? बस मैंने माजरत कर लिया आपसे कि ਜਿਹੜੇ ਕਿਸ ਤਰ੍ਹਾਂ ਕਿਸੇ ਧੀ ਭੈਣ ਦੀ ਇੱਜ਼ਤ ਨਾਲ ਇਸ ਤਰ੍ਹਾਂ ਖਿਲਵਾੜ ਕਰਨਾ ਚਾਹੁੰਦੇ, ਜਾਂ ਖਿਲਵਾੜ ਹੀ ਆ ਵੀ ਜਦੋਂ ਤੁਸੀਂ ਆਪਣੇ ਘਰਦਿਆਂ ਤੋਂ ਚੋਰੀ ਛਿਪੇ ਇਦਾਂ ਦੀਆਂ ਆਫਰਾਂ ਕਰਨੀਆਂ। ਕਿਉਂਕਿ ਅਗਰ ਤੁਸੀਂ ਵਾਕਿਆ ਹੀ ਸ਼ਾਦੀ ਦੂਜੀ ਦੇ ਖਾਸ ਮੰਨਦਾ ਤਾਂ ਫਿਰ ਆਪਣੇ ਘਰਦਿਆਂ ਨੂੰ ਕਹੋ ਤੁਹਾਡੇ ਘਰ ਦੇ ਤੁਹਾਡੇ ਲਈ ਕੋਈ ਵੋਟੀ ਲੱਭਣ। ਤੇ ਇਸ ਤਰ੍ਹਾਂ ਜਿਹੜਾ ਫੇਸਬੁੱਕ ਤੇ ਜ਼ਰੂਰਤਮੰਦਾਂ ਨੂੰ ਤੰਗ ਕਰਨਾ, ਇਹ ਕਿੱਥੇ ਦੀ ਇਨਸਾਨੀਅਤ ਆ? ਹਾਂਜੀ ਭਾਈ, ਲੇਕਿਨ ਇਹ ਹੈ ਕਿ ਮੇਰਾ ਸ਼ਾਦੀ ਦਾ ਕੋਈ ਵੀ ਨਹੀਂ ਮੂਡ ਹੈਗਾ, ਨਾ ਮੇਰਾ ਕਰਨਾ ਹੀ ਚਾਹਨੀ। ਮੇਰੇ ਬੱਚੇ ਵੱਡੇ ਆ, ਮੇਰੇ 2 ਬੇਟੇ ਆ, 2 ਬੇਟੀਆਂ। ਮੇਰਾ ਬੜਾ ਬੇਟਾ ਜਿਹੜਾ 14-15 ਸਾਲ ਦਾ, ਜੇ ਹੋ ਸਕੇ ਤੇ ਉਹਦੇ ਵਾਸਤੇ ਕੋਈ ਰੋਜ਼ਗਾਰ ਵਾਸਤੇ ਕਰ ਦੋ ਕਿ ਜਿਹੜਾ ਸਾਡਾ ਰੋਜ਼ਮਰਾ ਦਾ ਸਿਲਸਿਲਾ ਚੱਲਦਾ ਜਾਏ ਥੋੜਾ ਬਹੁਤ। ਆ ਜਿਹੜੀ ਕਰਨ ਵਾਲੀ ਗੱਲ। ਹਾਂਜੀ, ਜੇ ਕੁਝ ਕਰਨਾ ਚਾਹੁੰਦਾ ਨਾ ਕੋਈ, ਤੇ ਉਹ ਬਿਹਤਰ ਇਹ ਹੈ ਕਿ ਇਹ ਕਰਦੇ ਥੋੜਾ ਬਹੁਤ ਸਾਡੇ ਵਾਸਤੇ ਬੜੀ ਵੱਡੀ ਨੇਕੀ ਹੋਏਗੀ ਉਹਦੇ ਵਾਸਤੇ। ਠੀਕ ਹੋ ਗਿਆ ਜੀ, ਬਹੁਤ ਸ਼ੁਕਰੀਆ ਜੀ ਸਾਡੇ ਦੇਖਣ ਵਾਲਿਆਂ ਦਾ। ਤੇ ਮੈਂ ਅਪੀਲ ਕਰਾਂਗਾ ਔਰ ਉਮੀਦ ਰੱਖਾਂਗਾ ਕਿ ਇਹ ਜਿਹੜੇ ਚਲੋ ਥੋੜੇ ਕਰਕੇ ਇੱਕੋ ਬੰਦੇ ਦੇ ਜ਼ਿੰਮੇ ਤਾਂ ਨਹੀਂ ਹੋ ਸਕਦਾ, ਚਲੋ ਥੋੜੇ ਕਰਕੇ ਇਹਨਾਂ ਨੇ ਆਪਣਾ ਅਕਾਊਂਟ ਨੰਬਰ ਵੀ ਖਿਲਾ ਲਿਆ ਆ ਬੈਂਕ ਵਿੱਚ। ਜਿਹੜਾ ਸਾਡੇ ਨਾਲ ਰਾਬਤਾ ਕਰੇਗਾ ਅਸੀਂ ਇਹਨਾਂ ਦਾ ਅਕਾਊਂਟ ਨੰਬਰ ਉਹਨਾਂ ਨੂੰ ਦੇ ਦਿਆਂਗੇ ਤੇ ਡਾਇਰੈਕਟ ਹੀ ਇਹਨਾਂ ਨੂੰ ਭੇਜਣ, ਸਾਨੂੰ ਵੀ ਨਾ ਭੇਜਣ, ਡਾਇਰੈਕਟ ਇਹਨਾਂ ਨੂੰ ਹੀ ਭੇਜਣ। ਜਿਹੜਾ ਸਾਡੇ ਨਾਲ ਰਾਬਤਾ ਜੈਨੂਇਨ ਬੰਦਾ ਕਰੇਗਾ ਉਹਨਾਂ ਨੂੰ ਇਹਨਾਂ ਦਾ ਅਕਾਊਂਟ ਨੰਬਰ ਦਿੱਤਾ ਜਾਏਗਾ ਜੀ। ਬਹੁਤ ਸ਼ੁਕਰੀਆ ਜੀ।